अस्सलाम वालेकुम। गुड मॉर्निंग सोहणियो, गुड मॉर्निंग। ਤੇ ਗੁੱਡ ਮਾਰਨਿੰਗ, ਠੰਡੀ ਠੰਡੀ ਗੁੱਡ ਮਾਰਨਿੰਗ। ਜੋ ਭਾਲੂ ਅਸੀਂ ਬੜੇ ਹੋਏ ਆ ਤੇ ਇੱਕ ਨਵਾਂ ਦਿਨ ਚੜ ਪਿਆ ਵੇ। ਅੱਲਾ ਵਾਲਾ ਦਿਨ ਕਹਿੰਦੇ ਨੇ, ਇੱਕ ਹੋਰ ਨਵਾਂ ਚੜ ਪਿਆ ਵੇ। ਤੇ ਉਹ ਨਵਾਂ ਦਿਨ ਜਦੋਂ ਚੜਦਾ ਵੇ ਫਿਰ ਨਵੇਂ ਕੰਮ ਕਾਜ ਵੀ ਤੇ ਕਰਨੇ ਹੁੰਦੇ ਨੇ। ਐਂ ਤਾਂ ਨਹੀਂ ਹੈ ਕਿ ਤੁਸੀਂ ਬੈਠੇ ਰਹੋਗੇ ਤੇ ਕੰਮ ਕਾਜ ਸ਼ੁਰੂ ਕਰਨੇ ਪੈਂਦੇ ਨੇ। ਅੱਜ ਅਸੀਂ ਆਪਣੇ ਇੱਕ ਦੋ ਫੈਮਿਲੀ ਫਰੈਂਡਸ ਦੇ ਘਰ ਭੇਜਣੀ ਹੈ ਇਫਤਾਰੀ, ਤੇ ਉਹਦੀ ਤਿਆਰੀ ਕਰਨੀ ਹੈ। ਤੇ ਅਸੀਂ ਪਕਾ ਰਹੇ ਹਾਂ ਬਰਿਆਨੀ। ਤੇ ਉਹਦੇ ਲਈ ਅਸੀਂ ਜਿਵੇਂ ਸੋਹਣਾ 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 ਦੇਖੋ ਜੀ, ਚਿਕਨ ਧੋ ਕੇ ਬੋਨਲੈਸ ਚਿਕਨ ਰੱਖ ਦਿੱਤਾ ਹੈ। ਬਰਿਆਨੀ ਸਾਡੇ ਘਰ ਜ਼ਿਆਦਾਤਰ ਬੋਨਲੈਸ ਚਿਕਨ ਦੀ ਬਣਦੀ ਹੈ ਜ਼ਿਆਦਾਤਰ, ਕਿਉਂਕਿ ਫਿਰ ਉਹ ਥੋੜ੍ਹਾ ਸਹੂਲਤ ਰਹਿੰਦੀ ਬੱਚਿਆਂ ਨੂੰ ਖਾਣ ਵਿੱਚ। ਇਹਦੇ ਵਿੱਚ ਪਿਆਜ਼ ਕੱਟ ਕੇ ਰੱਖ ਲਏ ਨੇ ਤਾਂ ਕਿ ਹੁਣ ਇਹਨੂੰ ਅਸੀਂ ਮਜ਼ੀਦ ਕਟਿੰਗ ਇਹਦੀ ਹੋਏਗੀ ਹਲੇ, ਲੇਕਿਨ ਮੋਟਾ ਮੋਟਾ ਕੰਮ ਅਸੀਂ ਕਰ ਦਿੱਤਾ ਵਾ। ਤੇ ਇਹ ਰੱਖਿਆ ਜੀ ਅਮਰੂਦ, ਸੇਬ ਧੋ ਕੇ ਰੱਖਿਆ ਛੰਨੀ ਵਿੱਚ। ਇਹਦਾ ਫਿਰ ਅਸੀਂ ਉਹ ਕੇਲਾ ਉਸ ਸਾਈਡ 'ਤੇ ਪਿਆ ਹੋਵੇ, ਅਸੀਂ ਫਰੂਟ ਚਾਟ ਬਣਾਵਾਂਗੇ। ਤੇ ਲੋ ਬਈ ਇਹ ਦੇਖ ਲਵੋ, ਲੈਗ ਪੀਸ ਨੇ, ਇਹ ਬਣਨਗੇ ਨਾਲ। ਇਹਨੂੰ ਅਸੀਂ ਮਸਾਲਾ ਸ਼ਸਾਲਾ ਲਾਵਾਂਗੇ ਤੇ ਨਾਲ ਜਾਣਗੇ ਖਜੂਰ ਦੇ ਪੈਕੇਟ। ਅਸਦੇ ਰਵਾਇਤ ਆਪਣੀ ਜਿਹੜੀ ਖਜੂਰ ਜਿਹੜੀ ਰੋਜ਼ਾ ਇਫਤਾਰੀ ਵਿੱਚ ਵੀ ਲਾਜ਼ਮੀ ਆਈਟਮ ਹੁੰਦਾ ਹੈ। ਇਹ ਨਾਲ ਜ਼ਰੂਰ ਕਿਤੇ ਵੀ ਤੁਸੀਂ ਇਫਤਾਰੀ ਭੇਜੋ ਤੇ ਖਜੂਰ ਜ਼ਰੂਰ ਜਾਂਦੀ ਹੈ। ਤੇ ਚਲੋ ਅਸੀਂ ਇਹ ਵੀ ਜਾਣਗੇ। ਤੇ ਇਹ ਜਿਹੜਾ ਵੇ ਬਰਿਆਨੀ ਮਸਾਲਾ ਵੇ, ਤੇ ਇਹ ਆ ਗਿਆ ਜੀ ਕੋਫਤਾ ਮਸਾਲਾ। ਤੇ ਨਾਲ ਬਣੇਗੇ ਕੋਫਤੇ ਬਣਨਗੇ ਜੀ ਵੀ, ਤੇ ਕੋਫਤੇ ਬਣਨਗੇ ਨਾਲ। ਤੇ ਨਾਲ ਕੋਫਤਾ ਮਸਾਲਾ ਤੇ ਨਾਲ ਬਰਿਆਨੀ ਮਸਾਲਾ, ਸਾਰੀ ਚੀਜ਼ਾਂ ਅਸੀਂ ਇਕੱਠੀਆਂ ਕਰਕੇ ਹੁਣ ਕੁਝ ਕਟਿੰਗ ਕਰਕੇ ਰੱਖਿਆ ਤੇ ਕੁਛ ਅਸੀਂ ਕਰਾਂਗੇ। ਤੇ ਨਾਲ ਅਸੀਂ ਬਣਾਵਾਂਗੇ ਇਹ ਫਰੂਟ ਚਾਟ ਬਣਾਉਣ ਲੱਗੀ ਹਾਂ ਹੁਣ ਮੈਂ। ਬਸ ਹੁਣ ਇਹ ਤੋਂ ਬਾਅਦ ਤੁਹਾਡੇ ਨਾਲ ਖਿਤਾਬ ਤੋਂ ਬਾਅਦ ਫਰੂਟ ਚਾਟ ਸ਼ੁਰੂ ਹੋ ਜਾਏਗੀ। ਤੇ ਕੋਫਤੇ ਜਿਹੜੇ ਅਸੀਂ ਬਣਾ ਕੇ ਨਾ ਮੈਂ ਤੁਹਾਨੂੰ ਦਿਖਾਉਂਦੀ ਹਾਂ। ਠਹਿਰੋ, ਅਸੀਂ ਇੱਥੇ ਰੱਖੇ ਹੋਏ ਨੇ ਫਰੀਜ਼ਰ ਵਿੱਚ। ਇਹ ਦੇਖ ਲਓ ਜੀ, ਇਹ ਕੋਫਤੇ ਪਏ ਨੇ। ਇਹ ਅਸੀਂ ਹੁਣ ਇਹਨੂੰ ਕੱਢਾਂਗੇ ਤੇ ਅਸੀਂ ਇਹਨੂੰ ਫਿਰ ਪਕਾਵਾਂਗੇ। ਤੇ ਰੋਲ ਵੀ ਬਣਾ ਕੇ ਰੱਖੇ ਹੋਏ ਨੇ। ਵੈਸੇ ਸਾਡੀ ਅੰਮੀ ਕਹਿੰਦੇ ਹੁੰਦੇ ਸਨ, ਔਰ ਬਿਲਕੁਲ ਠੀਕ ਕਹਿੰਦੇ ਹੁੰਦੇ ਸਨ, ਕਿ ਇਹ ਫਰਿੱਜ ਵਿਚਾਰੀ ਬੋਲਦੀ ਨਹੀਂ ਤੇ ਗਾਲਾਂ ਹੀ ਕੱਢੇ। ਵਾਕਈ ਇੰਨਾ ਕੁਛ ਅਸੀਂ ਇੱਥੇ ਭਰ ਦਿੰਦੇ ਹਾਂ ਕਿ ਵਿਚਾਰੀ ਤਾਂ ਜ਼ੁਲਮ ਦੀ ਇੰਤਹਾ ਕੀਤੀ ਹੋਈ ਹੈ। ਉਹ ਖਾਸ ਕਰ ਰੋਜ਼ਿਆਂ ਵਿੱਚ ਤੇ ਜ਼ਿਆਦਾ ਹੀ ਜ਼ੁਲਮ ਦੀ ਇੰਤਹਾ ਹੋ ਜਾਂਦੀ ਹੈ ਇਹਨਾਂ ਦੇ। ਤੇ ਦੇਖੋ ਸਾਰਾ ਅਸੀਂ ਇੱਕ ਦਫਾ ਕੰਮ ਕਰਕੇ ਗੋਸ਼ਤ ਵਗੈਰਾ ਧੋ ਲਿਆ ਤੇ ਅਸੀਂ ਥੋੜ੍ਹੀ ਕਟਿੰਗ ਸ਼ਟਿੰਗ ਕਰਕੇ ਇੱਕ ਦਫਾ ਨਿਬੇੜ ਲਿਆ ਵੇ। ਹੁਣ ਅਸੀਂ ਦੁਬਾਰਾ ਤੋਂ ਜਦੋਂ ਸਟਾਰਟ ਲੈਣਾ ਹੋਵੇ ਕਿ ਫਿਰ ਉਹ ਮਸਾਲੇ ਭੁੰਨਣੇ ਨੇ, ਤੜਕੇ ਭੁੰਨਣੇ ਨੇ, ਤੇ ਉਹ ਕੋਫਤੇ ਬਣਾਉਣੇ ਨੇ ਚੀਜ਼ਾਂ, ਤੇ ਉਹ ਫਿਰ ਦੁਬਾਰਾ ਤੋਂ ਖਲਾਰਾ ਪੈ ਜਾਣਾ ਵੇ। ਤੇ ਬਈ ਖਲਾਰਾ ਤਾਂ ਪੈਂਦਾ ਹੀ ਹੈ। ਉਹ ਜਰਸ਼ੀਆ ਸੀ ਨਾ ਕਿ ਅਜੇ ਇਹਨਾਂ ਸਾਰੇ ਕਿ ਉਹ ਮੈਂ ਸ਼ੇਰ ਜਿਹੜਾ ਤੁਹਾਨੂੰ ਸੁਣਾਇਆ ਸੀ, ਅਜੇ ਖਲਾਰਾ, ਫਿਰ ਖਲਾਰਾ ਪੈ ਜਾਏਗਾ। ਉਹਨਾਂ ਨੂੰ ਪਸੰਦ ਵੀ ਬੜਾ ਆਇਆ ਸੀ ਸ਼ੇਰ। ਤੇ ਬਈ ਇਸ ਤਰ੍ਹਾਂ ਦੀ ਕੋਈ ਹਾਦਸਾ ਹੁਣ ਫਿਰ ਦੁਬਾਰਾ ਹੋ ਜਾਣਾ ਕਿਚਨ ਵਿੱਚ। ਤੇ ਅਸੀਂ ਕੰਮ ਸ਼ੁਰੂ ਕਰਨ ਲੱਗਿਆ। ਮੈਂ ਸੋਚਿਆ ਕਿ ਚਲੋ ਬਕਾਇਆ ਅਸੀਂ ਕੰਮ ਕਰਾਂਗੇ, ਤੁਹਾਨੂੰ ਦਿਖਾਵਾਂਗੇ ਅਸੀਂ ਕੀ ਕੁਝ ਪਕਾਇਆ ਵੇ। ਪਹਿਲੇ ਤੁਹਾਨੂੰ ਦੱਸ ਦੇਵਾਂ ਵੀ ਅਸੀਂ ਅੱਜ ਇਹ ਪਕਾ ਰਹੇ। ਅੱਜ ਦਾ ਮੈਨਿਊ ਤੁਹਾਨੂੰ ਦੱਸ ਦਿੰਦੀ ਹਾਂ। ਤੇ ਇਸ ਤਰ੍ਹਾਂ ਅਸੀਂ ਨਾਯਾਬ ਜ਼ਮਾਨਿਆਂ ਦਾ ਜ਼ਿਕਰ ਕਰ ਲੈਂਦੇ ਹਾਂ ਕਿ ਨਾਯਾਬ ਜ਼ਮਾਨਿਆਂ ਵਿੱਚ ਕਿ ਇਫਤਾਰੀਆਂ ਤਾਂ ਭੇਜੀਆਂ ਜਾਂਦੀਆਂ ਸਨ ਘਰਾਂ ਵਿੱਚ। ਇੱਕ ਅੱਜ ਅਸੀਂ ਬਾਹਰੋਂ ਵੀ ਲੈ ਕੇ ਆ ਜਾਂਦੇ ਹਾਂ ਚੀਜ਼ਾਂ ਕਰ। ਕਿਉਂਕਿ ਉਹਨਾਂ ਜ਼ਮਾਨਿਆਂ ਵਿੱਚ ਬਾਹਰ ਦਾ ਖਾਣਾ ਜਿਹੜਾ ਵੇ ਨਾ, ਮੇਰਾ ਨਹੀਂ ਖਿਆਲ ਕਿ ਬਹੁਤ ਜ਼ਿਆਦਾ ਲੋਕ ਖਾਂਦੇ ਸਨ। ਉਸ ਜ਼ਮਾਨੇ 'ਚ ਵੀ ਹੋਣਗੇ ਐਸੇ ਜ਼ਰੂਰ ਲੋਕ ਜਿਹੜੇ ਬਾਹਰ ਦੇ ਖਾਣੇ ਖਾਂਦੇ ਸਨ, ਲੇਕਿਨ ਸਾਨੂੰ ਬਿਲਕੁਲ ਵੀ ਆਦਤ ਨਹੀਂ ਸੀ ਬਾਹਰ ਦੇ ਖਾਣੇ ਖਾਣ ਦੀ। ਪਤਾ ਹੀ ਨਹੀਂ ਸੀ ਕਿ ਬਾਹਰੋਂ ਖਾਣਾ ਮਿਲਦਾ ਵੀ ਹੈ। ਇਸ ਤਰ੍ਹਾਂ ਫਿਰ ਜ਼ਿੰਦਗੀ ਦੇਖੋ, ਘਰ ਹੀ ਲੋਕ ਸਾਦੇ ਸੁਦੇ ਖਾਣੇ ਪਕਾਉਂਦੇ ਸਨ ਤੇ ਉਹ ਫਿਰ ਸਾਦੀ ਰੋਟੀ ਖਾ ਲਈ ਜਾਂਦੀ ਸੀ। ਇੱਕ ਪੱਕਦੀ ਸੀ ਮਸਰਾਂ ਦੀ ਦਾਲ। ਮਸਰ ਇੱਕ ਸਾਬਤ ਮਸਰ ਹੁੰਦੇ ਨਾ, ਇੱਕ ਦਾਲ। ਉਹ ਫਿਰ ਮਸਰ ਦੀ ਦਾਲ ਪਕਾ ਕੇ ਤਾਜ਼ਾ ਤਾਜ਼ਾ ਮੱਖਣ ਪਾਇਆ ਜਾਂਦਾ ਸੀ। ਉਹ ਨਾਲ ਹੁੰਦੀਆਂ ਸਨ ਤਵੀ ਦੀਆਂ ਰੋਟੀਆਂ। ਓਏ ਹੋਏ ਹੋਏ, ਉਹ ਜ਼ਾਇਕਾ ਜਿਹੜਾ ਵੇ ਨਾ, ਉਹ ਅੱਜ ਤੁਸੀਂ ਮੈਂ ਕਹਿੰਦੀ ਬਰਿਆਨੀ ਖਾ ਲਓ, ਰੋਸਟ ਖਾ ਲਓ, ਉਹ ਜ਼ਾਇਕਾ ਨਹੀਂ ਮਿਲਦਾ। ਜਿਹਨਾਂ ਨੇ ਉਹ ਜ਼ਮਾਨੇ 'ਚ ਚੀਜ਼ਾਂ ਖਾਧੀਆਂ ਨੇ ਉਹ ਜ਼ਾਇਕੇ ਨਹੀਂ ਮਿਲਦੇ। ਤੇ ਘਰਾਂ ਵਿੱਚ ਹੀ ਇੱਦਾਂ ਦੇ ਉਸ ਜ਼ਮਾਨੇ ਦੇ ਬੱਚਿਆਂ ਨੂੰ ਅੱਜ ਤੱਕ ਸਾਨੂੰ ਆਪਣੀ ਮਾਵਾਂ ਦੇ ਹੱਥ ਦੇ ਜ਼ਾਇਕੇ ਯਾਦ ਨੇ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਜ਼ਾਇਕਿਆਂ ਨੂੰ, ਇਸੇ ਤੋਂ ਕਿ ਵੀ ਅਸੀਂ ਉਹ ਚੀਜ਼ਾਂ ਖਾਧੀਆਂ ਨੇ ਸਾਨੂੰ। ਹੁਣ ਅੱਜ ਕੱਲ੍ਹ ਬਾਹਰ ਦਾ ਖਾਣਾ ਇੰਨਾ ਜ਼ਿਆਦਾ ਹੋ ਗਿਆ ਹਰ ਘਰ ਵਿੱਚ ਹੀ। ਕੋਈ ਬਰਗਰ ਲਿਆ ਕੇ ਖਾ ਰਿਹਾ, ਕੋਈ ਪੀਜ਼ਾ ਲਿਆ ਕੇ ਖਾ ਰਿਹਾ, ਕੋਈ ਕੁਛ ਲਿਆ ਕੇ ਖਾ ਰਿਹਾ, ਕਿਤੋਂ ਪਾਸਟਾ ਆ ਰਿਹਾ ਬਣਿਆ ਬਣਾਇਆ। ਮਤਲਬ ਕੋਈ ਮੁਖਤਲਿਫ ਚੀਜ਼ਾਂ ਆ ਜਾਂਦੀਆਂ ਨੇ। ਬੱਚੇ ਐਸੀ ਚੀਜ਼ਾਂ ਦੇ ਆਦੀ ਹੋ ਗਏ ਨੇ ਕਿ ਉਹਨਾਂ ਨੂੰ ਫਿਰ ਘਰ ਦੇ ਪੱਕੇ ਖਾਣੇ ਉਹ ਟੇਸਟ ਨਹੀਂ ਚੰਗਾ ਲੱਗਦਾ।
ਤੇ ਬਈ ਸਭ ਟਾਈਮ ਦਾ ਗੇਮ ਹੈ, ਸਾਰਾ ਵੀ ਟਾਈਮ ਦਾ ਗੇਮ ਜੇ। ਕਿ ਉਹ ਜ਼ਮਾਨੇ ਜਦੋਂ ਮਾਂ ਕਹਿੰਦੀ ਹੁੰਦੀ ਸੀ ਕਿ ਬਈ ਇਹ ਟੀਂਡੇ ਖਾਓ ਨਹੀਂ ਤੇ ਜੁੱਤੀਆਂ ਖਾਓਗੇ, ਤੇ ਫਿਰ ਜ਼ੁਲਮ ਇਹ ਹੁੰਦਾ ਸੀ ਕਿ ਟੀਂਡੇ ਵੀ ਖਾਣੇ ਪੈਂਦੇ ਸਨ ਤੇ ਜੁੱਤੀਆਂ ਵੀ ਖਾਂਦੇ ਸਨ ਤੇ ਟੀਂਡੇ ਵੀ ਖਾਣੇ ਪੈਂਦੇ ਸਨ। ਤੇ ਬਈ ਉਹ ਜ਼ਮਾਨੇ ਹੁਣ ਨਾਯਾਬ ਹੋ ਗਏ ਕਿ ਹੁਣ ਜਿਹੜਾ ਵੀ ਉਸ ਤਰ੍ਹਾਂ ਮਾਂ ਬਾਪ ਸਖਤੀ ਨਹੀਂ ਕਰਦੇ ਨੇ ਕਿ ਪਹਿਲੇ ਜ਼ਮਾਨੇ 'ਚ। ਮੈਂ ਕਹਿੰਦੀ ਹਾਂ ਕਿ ਕਿਸ ਤਰ੍ਹਾਂ ਦੇ ਜ਼ਮਾਨੇ ਦਾ ਕਿ ਬੱਚੇ ਪੁੱਛਦੇ ਹੀ ਨਹੀਂ ਸਨ ਕਿ ਬਈ ਰੋਟੀ ਪੱਕੀ ਹੈ ਦੇ ਦਿਓ, ਸਾਨੂੰ ਭੁੱਖ ਲੱਗੀ ਹੈ, ਮਰ ਚੱਲੇ ਆ, ਸਾਨੂੰ ਰੋਟੀ ਦੇ ਦਿਓ। ਤੇ ਬਸ ਜੋ ਪੱਕਿਆ ਹੁੰਦਾ ਸੀ ਹਬੜ ਹਬੜ ਕਰਕੇ ਅਸੀਂ ਖਾ ਜਾਂਦੇ ਹੁੰਦੇ ਸਾਂ। ਤੇ ਉਹ ਕਦੀ ਐਸਾ ਸਵਾਲ ਨਹੀਂ ਕੀਤਾ ਸੀ ਕਿ ਵੀ ਸਾਨੂੰ ਇਹ ਚੀਜ਼ ਨਹੀਂ ਅਸੀਂ ਖਾਣੀ ਤੇ ਅਸੀਂ ਇਹ ਚੀਜ਼ ਨਹੀਂ ਖਾਣੀ। ਮਾਂ ਬਾਪ ਨੂੰ ਕਿਹਾ ਹੀ ਨਹੀਂ ਸੀ, ਬਸ ਰੋਟੀ ਚਾਹੀਦੀ ਹੁੰਦੀ ਸੀ, ਉਹ ਰੋਟੀ ਮਿਲ ਜਾਂਦੀ ਹੁੰਦੀ ਸੀ। ਤੇ ਕੈਸੇ ਜ਼ਮਾਨੇ ਸਨ। ਤੇ ਉਹ ਰੋਟੀਆਂ ਤੇ ਇਹ ਚੀਜ਼ਾਂ ਖਾ ਕੇ ਇੱਕ ਬਚਪਨ ਦੀ ਬੜੀ ਯਾਦ ਹੈ। ਸ਼ਾਇਦ ਤੁਹਾਡੇ ਵੀ ਕਿ ਤੁਸੀਂ ਕਦੀ ਬਚਪਨ 'ਚ ਮੈਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ। ਮੈਨੂੰ ਲੱਗਦਾ ਸ਼ਬੀਰ ਹੁਸੈਨ ਸਾਹਿਬ ਤਾਂ ਜ਼ਰੂਰ ਇੱਥੇ ਕਮੈਂਟ ਕਰਨਗੇ, ਸ਼ਾਇਦ ਉਹਨਾਂ ਨੇ ਕਦੀ ਖਾਧੀ ਹੋਵੇ। ਕਿ ਜਦੋਂ ਮੱਝਾਂ ਘਰ 'ਚ ਰੱਖੀਆਂ ਹੁੰਦੀਆਂ ਸਨ ਤੇ ਮੱਝ ਜਦੋਂ ਸੂੰਦੀ ਸੀ, ਜਦੋਂ ਬੱਚਾ ਦਿੰਦੀ ਸੀ, ਉਹਦਾ ਬੱਚਾ ਹੁੰਦਾ ਸੀ, ਤਾਂ ਫਿਰ ਉਹ ਜਿਹੜਾ ਦੁੱਧ ਹੁੰਦਾ ਸੀ ਨਾ ਉਹਨੂੰ ਕਹਿੰਦੇ ਸੀ ਬੋਲੀ। ਬੋਲੀ ਲੋਕ ਬਣਾ ਖਾਂਦੇ ਸੀ। ਬੋਲੀ ਵੀ ਕਹਿੰਦੇ ਨੇ ਖੀਸ, ਔਰ ਵਿਦਾ ਵੀ ਲਫ਼ਜ਼ ਹੈ ਲੇਕਿਨ ਅਸੀਂ ਤਾਂ ਬੋਲੀ ਕਹਿੰਦੇ ਹੁੰਦੇ ਸਾਂ, ਬੋਲੀ। ਤੇ ਹੋ ਸਕਦਾ ਤੇ ਹੋਰ ਵੀ ਕੋਈ ਨਾ ਹੋਣ, ਉਹ ਬੋਲੀ ਹੁੰਦੀ ਸੀ। ਓਏ ਹੋਏ ਹੋਏ, ਮੱਝ ਦੇ ਬੱਚਾ ਹੋਣਾ ਤੇ ਬਈ ਅਸੀਂ ਛੋਟੇ ਛੋਟੇ ਹੁੰਦੇ ਸਾਂ ਤਾਂ ਸਾਨੂੰ ਪੈ ਜਾਣੇ ਸਨ। ਉਹ ਕਹਿੰਦੇ ਨੇ ਅੱਜ ਖੁਸ਼ੀਆਂ ਦੇ ਨਾਲ ਮੈਨੂੰ ਚੜ੍ਹ ਗਏ ਨੇ ਹਾਲ। ਸਾਡਾ ਉਹ ਹਾਲ ਹੋ ਜਾਂਦਾ ਸੀ ਕਿ ਬੋਲੀ ਖਾਣ ਨੂੰ ਮਿਲਣੀ ਹੈ। ਤੇ ਅਸੀਂ ਇੰਨਾ ਖੁਸ਼ ਹੁੰਦੇ ਸਾਂ। ਸਾਡੇ ਫੁੱਫੋ ਦੇ ਮੱਝਾਂ ਰੱਖੀਆਂ ਹੁੰਦੀਆਂ ਸਨ, ਉਹਨਾਂ ਦੇ ਘਰੋਂ ਫਿਰ ਨਜ਼ਦੀਕ ਹੀ ਸੀ ਘਰ, ਤੇ ਫੁੱਫੋ ਨੇ ਬੋਲੀ ਭੇਜ ਦੇਣੀ ਕਿ ਮੱਝ ਦੇ ਬੱਚਾ ਹੋਇਆ। ਦੇਖੋ ਕਿੰਨਾ ਉਲਟਾ ਨਿਜ਼ਾਮ ਹੈ ਕਿ ਮੱਝ ਦੇ ਕੁੜੀ ਹੋ ਜਾਵੇ ਤੇ ਸਾਰੇ ਖੁਸ਼ ਹੋ ਜਾਂਦੇ ਨੇ, ਬਾਛਾਂ ਖਿਲ ਜਾਂਦੀਆਂ ਨੇ ਕਿ ਕੁੜੀ ਹੋਈ ਹੈ। ਤੇ ਮੁੰਡਾ ਹੋ ਜਾਵੇ ਉਹਦੇ ਤੇ ਬਸ ਵੀ ਕੱਟਾ ਹੋ ਜਾਵੇ ਤੇ ਬੜੀ ਸ਼ਰਦਗੀ ਹੋ ਜਾਂਦੀ ਵੀ ਕੱਟਾ ਹੋਇਆ ਹੋਵੇ। ਤੇ ਇਨਸਾਨਾਂ ਵੱਲ ਬਿਲਕੁਲ ਪੁੱਠਾ ਰਿਵਾਜ ਹੈ ਕਿ ਇਨਸਾਨਾਂ ਦੇ ਮੁੰਡਾ ਹੋ ਜਾਏ ਤੇ ਬਾਛਾਂ ਖਿਲ ਜਾਂਦੀਆਂ, ਮੁੰਡਾ ਹੋਇਆ ਜੀ। ਭਾਵੇਂ ਕਿਸੇ ਦਾ ਹੋਇਆ ਹੋਵੇ ਸੁਣ ਕੇ ਖੁਸ਼ ਹੋ ਜਾਂਦੇ, ਤੇ ਕੁੜੀ ਵਿਚਾਰੀ ਜਦੋਂ ਵੀ ਹੁੰਦੀ ਹੈ ਕਿਸੇ ਦੀ, ਉਹ ਜ਼ਰਾ ਥੋੜ੍ਹਾ ਜਿਹਾ ਮਾਹੌਲ ਐਸਾ ਸੈਡ ਹੋ ਜਾਂਦਾ ਕਿ ਕੁੜੀ ਹੋ ਗਈ ਫਿਰ। ਤੇ ਉਹ ਮੱਝ ਦੇ ਜਿਹੜਾ ਨਾ ਬੱਚਾ ਹੋਣਾ ਤੇ ਇੰਨਾ ਖੁਸ਼ ਹੋਣਾ ਸੀ। ਉਹ ਫਿਰ ਫੁੱਫੋ ਨੇ ਉਹ ਭੇਜਣਾ, ਉਹ ਉਹ 'ਚ ਪਾ ਕੇ ਨਾ ਦੇਚਕੇ ਵਿੱਚ, ਉਹ ਬਸ ਦੁੱਧ ਉਬਾਲਾ ਹੀ ਦੇਣਾ ਹੁੰਦਾ ਸੀ, ਕੋਈ ਐਸਾ ਖਾਸ ਉਹਦੀ ਰੈਸਿਪੀ ਨਹੀਂ ਹੁੰਦੀ ਸੀ। ਬਸ ਉਹਨੂੰ ਉਬਾਲਾ ਦੇਣਾ, ਉਹ ਮੋਟੇ ਮੋਟੇ ਇੱਕ ਨਾ ਫੁਟਕੜੀਆਂ ਜਿਹੀਆਂ ਬਣ ਜਾਂਦੀਆਂ ਸਰ। ਹੁਣ ਮੈਂ ਕਿਸ ਤਰ੍ਹਾਂ ਤੁਹਾਨੂੰ ਦੱਸਾਂ, ਮੋਟੇ ਮੋਟੇ ਇੱਕ ਪਾਣੀ ਥੋੜ੍ਹਾ ਜਿਹਾ ਹੋ ਜਾਂਦਾ ਸੀ, ਲੱਗ ਮੋਟੇ ਮੋਟੇ ਬਣ ਜਾਂਦਾ ਸੀ ਦੁੱਧ ਜਿਵੇਂ। ਤੇ ਉਹ ਫਿਰ ਉਹਨਾਂ ਨੂੰ ਚੀਨੀ ਪਾ ਲੈਣੀ ਤੇ ਬਸ ਬਈ ਉਹ ਖਾਣਾ। ਓਏ ਹੋਏ ਹੋਏ, ਉਹ ਜਿਹਨੇ ਬੋਲੀ ਨਹੀਂ ਖਾਧੀ ਨਾ ਬਈ, ਮੈਂ ਕਹਿੰਦੀ ਹਾਂ ਉਹਨੇ ਸ਼ਾਇਦ ਦੁਨੀਆ ਦੇ ਕੋਈ ਚੰਗੀ ਸ਼ੈ ਖਾਧੀ ਨਹੀਂ। ਉਹ ਕਹਿੰਦੇ ਨੇ ਜਿਹਨੇ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ, ਤੇ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ, ਤੇ ਵੀ ਜਿਹਨੇ ਬੋਲੀ ਨਹੀਂ ਖਾਧੀ ਨਾ ਉਹਨੇ ਵੀ ਫਿਰ ਕੁਛ ਨਹੀਂ ਖਾਧਾ ਜ਼ਿੰਦਗੀ ਵਿੱਚ। ਅੱਜ ਕੱਲ੍ਹ ਦੇ ਬੱਚਿਆਂ ਨੂੰ ਤੁਸੀਂ ਬੋਲੀ ਦਾ ਨਾਂ ਲਵੋ, ਉਹ ਪਿੱਛੋਂ ਨੂੰ ਡਿੱਗਣਗੇ, ਕਹਿਣਗੇ ਹੈ ਇਹ ਕੀ ਚੀਜ਼ ਹੈ। ਤੇ ਉਹਨਾਂ ਨੂੰ ਤਾਂ ਨਾਂ ਵੀ ਨਹੀਂ ਪਤਾ। ਤੇ ਸਾਡੇ ਵਰਗਿਆਂ ਤਾਂ ਨਾਂ ਤਾਂ ਪਤਾ, ਅਸੀਂ ਜ਼ਾਇਕੇ ਵੀ ਜਾਣਦੇ ਹਾਂ। ਤੇ ਬੜਾ ਬਈ ਬੋਲੀ ਦਾ ਸ਼ੌਕ ਹੁੰਦਾ ਸੀ ਸਾਨੂੰ। ਉਹ ਫਿਰ 2-3 ਦਿਨ ਅਸੀਂ ਖਾਂਦੇ ਰਹਿਣਾ। ਫਿਰ 3-4 ਦਿਨ ਬਾਅਦ ਫਿਰ ਫੁਟਕੜੀਆਂ ਜਦੋਂ ਖ਼ਤਮ ਹੁੰਦੀਆਂ ਨੇ, ਫਿਰ ਦੁੱਧ ਵੇਚਣ ਦੇ ਕੰਮ ਆਉਂਦਾ ਸੀ, ਜਾਂ ਮਤਲਬ ਇਸ ਤਰ੍ਹਾਂ ਚਾਹ ਸ਼ਾਹ ਬਣਾਉਣ ਦੇ ਕੰਮ ਆਉਣਾ, ਜਾਂ ਫਿਰ ਜਿਹੜਾ ਵਰਨਾ ਮੌਜਾਂ ਹੋ ਜਾਂਦੀਆਂ ਸਨ ਕਿ ਬੋਲੀ ਖਾਣ ਨੂੰ ਮਿਲਦੀ ਸੀ। ਤੇ ਉਹਦਾ ਕੀ ਕਹਿੰਦੇ ਨੇ ਸਵਾਦ ਜਿਹੜਾ ਉਹਦਾ ਜ਼ਾਇਕਾ, ਫਿਰ ਜਿਵੇਂ ਜਿਵੇਂ ਦਿਨ ਗੁਜ਼ਰਦੇ ਜਾਂਦੇ ਸਨ, ਦੂਸਰੇ ਦਿਨ ਹੋਰ, ਫਿਰ ਤੀਸਰੇ ਦਿਨ ਥੋੜ੍ਹੀ ਫੁਟਕੜੀ ਘੱਟ ਹੋ ਜਾਂਦੀ ਸੀ, ਚੌਥੇ ਦਿਨ ਇਸ ਤਰ੍ਹਾਂ ਫਿਰ ਆਹਿਸਤਾ ਆਹਿਸਤਾ ਉਹ ਘੱਟ ਹੁੰਦਾ ਜਾਂਦਾ ਸੀ। ਲੇਕਿਨ ਪਹਿਲੇ ਸ਼ੁਰੂ ਦੇ 2 ਦਿਨ ਜਿਹੜੇ ਨਾ ਬੋਲੀ ਬੜੀ ਮਜ਼ੇਦਾਰ ਹੁੰਦੀ ਸੀ। ਅਸੀਂ ਆਪਣੇ ਬਚਪਨ 'ਚ ਬੜੀ ਖਾਧੀ ਹੈ, ਕਿਉਂਕਿ ਉਹ ਉਸ ਜ਼ਮਾਨੇ 'ਚ ਨਾ ਫਲੂਦੇ ਸਨ, ਨਾ ਆਈਸਕ੍ਰੀਮਾਂ ਸਨ, ਨਾ ਕੁਛ ਹੋਰ ਐਸੇ ਸਵੀਟ ਡਿਸ਼ ਦੇ ਨਾਂ ਤੇ ਲੱਭੇ ਸ਼ੇਰੀ ਤੇ ਇਹੋ ਜਿਹੇ ਜ਼ਾਇਕੇ ਨਹੀਂ ਹੁੰਦੇ ਸਨ। ਸਿੱਧਾ ਸਿੱਧਾ ਕਦੀ ਖੀਰ ਪੱਕ ਜਾਂਦੀ ਸੀ ਜਾਂ ਕੋਈ ਮੱਝ ਸੂ ਪੈਂਦੀ ਸੀ, ਤੇ ਚਲੋ ਬਈ ਫਿਰ ਮੌਜਾਂ ਹੋ ਜਾਂਦੀਆਂ ਸਨ ਬੋਲੀ ਖਾਣ ਦਾ। ਤੀਸਰੇ ਚੌਥੇ ਦਿਨ ਦਾ ਜਦੋਂ ਦੁੱਧ ਬਹੁਤ ਘੱਟ ਫੁਟਕੜੀ ਰਹਿ ਜਾਂਦੀ ਸੀ ਨਾ, ਉਹ ਫਿਰ ਦੁੱਧ ਵੰਗਰ ਹੋ ਜਾਂਦਾ ਸੀ। ਉਬਾਲ ਤੇ ਲੈਂਦੇ ਸਾਂ ਲੇਕਿਨ ਬਹੁਤ ਛੋਟੀ ਛੋਟੀ ਅੱਛੀ ਹੁੰਦੀ ਸੀ ਫੁਟਕੜੀ, ਪੀਣ ਦੇ ਵਿੱਚ ਫਿਰ ਪਤਾ ਚੱਲਦੀ ਸੀ। ਉਹ ਫਿਰ ਮੱਗ ਵਿੱਚ ਪਾ ਕੇ ਲੋਕ ਪੀਂਦੇ ਸਨ, ਉਹ ਮਜ਼ਾ ਆ ਜਾਂਦਾ ਸੀ, ਸਵਾਦ ਆ ਜਾਂਦਾ ਸੀ। ਉਹ ਜ਼ਮਾਨੇ ਬਚਪਨ ਦੇ ਨਾਯਾਬ ਹੋ ਗਏ ਹੁਣ। ਤੇ ਕਦੀ ਮੇਰੇ ਜਾਨੀ ਵੀ ਯਾਦ ਬੋਲੀ ਨਹੀਂ ਮਿਲਦੀ ਹੈ, ਪਤਾ ਹੀ ਨਹੀਂ ਚੱਲਦਾ ਬੋਲੀ ਕਿੱਥੋਂ ਲਈਏ ਕਿੱਥੋਂ ਖਾਈਏ। ਇੰਨੀ ਬਚਪਨ 'ਚ ਖਾਧੀ ਹੈ, ਲੇਕਿਨ ਅੱਜ ਕੱਲ੍ਹ ਦੇ ਕਿਸੇ ਬੱਚੇ ਨੂੰ ਬੋਲੀ ਦਾ ਪਤਾ ਨਹੀਂ ਹੋਏਗਾ ਕਿ ਇਹ ਵੀ ਕੋਈ ਖਾਣ ਦੀ ਚੀਜ਼ ਸੀ।
ਤੇ ਲੇਕਿਨ ਉਹ ਜ਼ਮਾਨੇ ਹੁਣ ਸਾਰੇ ਨਾਯਾਬ ਹੋ ਗਏ। ਹੁਣ ਮੈਂ ਉੱਥੇ ਜਾਂਦੀ ਹਾਂ ਤੇ ਉੱਥੇ ਵੀ ਮੈਨੂੰ ਕਦੀ ਨਹੀਂ ਮਿਲੀ, ਕਦੀ ਵੀ ਨਹੀਂ ਮਿਲੀ ਕਿ ਬੜੀ ਖਾਣ ਨੂੰ ਮਿਲੀ ਹੋਵੇ। ਤੇ ਉਹ ਬਚਪਨ ਦੀ ਹਸੀਨ ਯਾਦਾਂ ਵਿੱਚੋਂ ਮੈਨੂੰ ਲੱਗਦਾ ਹੈ ਕਿ ਸ਼ਬੀਰ ਹੁਸੈਨ ਸਾਹਿਬ ਨੇ ਜ਼ਰੂਰ ਖਾਧੀ ਹੋਏਗੀ, ਹੋ ਸਕਦਾ ਸ਼ੀਲ ਨੇ ਵੀ ਖਾਧੀ ਹੋਵੇ। ਪਰ ਜਿਹਨੇ ਕਿਸੇ ਨੇ ਖਾਧੀ ਹੋਵੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਬੜੀ ਚੰਗੀ ਲੱਗੀ ਹੈ, ਲੱਗਦੀ ਹੈ ਕਿ ਨਹੀਂ, ਜਾਂ ਤੁਸੀਂ ਕਦੀ ਬਚਪਨ 'ਚ ਖਾਧੀ ਹੈ, ਜਾਂ ਇਸ ਤੋਂ ਪਹਿਲੇ ਤੁਸੀਂ ਤਾਂ ਕਦੀ ਨਾ ਸੁਣਿਆ ਸੀ ਜਾਂ ਕਦੀ ਦੇਖਿਆ ਵੀ। ਚਲੋ ਖਾਧੀ ਨਹੀਂ, ਬੰਦਾ ਪੱਕਦਾ ਹੀ ਦੇਖਦਾ ਵੇ, ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ। ਤੇ ਇੱਕ ਹੁੰਦੀ ਸੀ ਕਿ ਉਜੜੀ, ਉਜੜੀ ਪੱਕਦੀ ਸੀ। ਉਜੜੀ ਵੀ ਜਿਹੜੀ ਬੱਕਰੇ ਚੋਂ ਕੱਢ ਲਵੋ, ਜਿਹੜੀ ਉਹਦੀ ਹੁੰਦੀ ਹੈ, ਉਹ ਜਿਹੜੀ ਵੀ ਸਾਫ਼ ਕਰਕੇ ਤੇ ਪਕਾਈ ਜਾਂਦੀ ਸੀ। ਉਹ ਜ਼ਮਾਨੇ ਬੜੇ ਜ਼ਬਰਦਸਤ ਜ਼ਮਾਨੇ ਸਨ। ਐਸੀਆਂ ਚੀਜ਼ਾਂ ਵੀ ਸ਼ੌਕ ਦੇ ਨਾਲ ਬੱਚੇ ਖਾਂਦੇ ਸਨ। ਅੱਜ ਬੱਚਿਆਂ ਨੂੰ ਇਹਨਾਂ ਦਾ ਨਾਂ ਹੀ ਨਹੀਂ ਪਤਾ। ਸਾਡੀ ਫੁੱਫੋ ਅੱਲਾ ਜੰਨਤ ਨਸੀਬ ਕਰੇ ਉਹਨਾਂ ਨੂੰ, ਇਸ ਤਰ੍ਹਾਂ ਦੇ ਖਾਣੇ ਬਹੁਤ ਉਹਨਾਂ ਦੇ ਘਰ ਪੱਕਦੇ ਸਨ। ਤੇ ਉਹ ਫੁੱਫੋ ਨੇ ਉਹ ਜਿਹੜੀ ਲਿਆਣੀ, ਫਿਰ ਉਹਨੂੰ ਸਾਫ਼ ਕਰਨੀ, ਫਿਰ ਉਹਨੂੰ ਕੱਟਣਾ ਔਰ ਫਿਰ ਉਹਨੂੰ ਉਹ ਪਕਾਣੀ, ਤੇ ਸਾਬਤੇ ਖੜੇ ਮਸਾਲੇ ਪਾ ਕੇ ਹੋਏ ਹੋਏ ਇੰਨੀ ਜ਼ਬਰਦਸਤ ਉਹ ਜਿਹੜੀ ਬਣਦੀ ਸੀ ਕਿ ਉਹ ਸਾਡੇ ਬਚਪਨ ਦੇ ਇਹ ਖਾਣੇ ਸਨ। ਇਹ ਅੱਜ ਕੱਲ੍ਹ ਇਹ ਬਿਰਯਾਨੀਆਂ ਤੇ ਪੀਜ਼ੇ ਤੇ ਲੈਗ ਪੀਸ ਫਰਾਈ ਕਰ ਲਓ, ਕਦੀ ਐਸਾ ਅਸੀਂ ਖਾਣੇ ਦੇਖੇ ਹੀ ਨਹੀਂ ਸਨ। ਸਾਦੇ ਸਾਦੇ ਖਾਣੇ ਹੁੰਦੇ ਸਨ ਤੇ ਬਸ ਅਸੀਂ ਬੋਲੀਆਂ ਛੋਲੀਆਂ ਖਾ ਕੇ ਤੇ ਅਸੀਂ ਉਹ ਜਿਹੜੀਆਂ ਖਾ ਕੇ ਖੁਸ਼ ਹੋ ਜਾਂਦੇ ਸਾਂ ਕਿ ਅਸੀਂ ਵੀ ਪਤਾ ਨਹੀਂ ਕੋਈ ਤੀਰ ਮਾਰ ਲਿਆ ਬਈ। ਅੱਜ ਕੱਲ੍ਹ ਦੇ ਬੱਚਿਆਂ ਨੂੰ ਦੇਖੋ ਤੇ ਬਈ ਇਹ ਤੇ ਫਿਰ ਰਾਕਟ ਸਾਇੰਸ ਵਾਲਾ ਵਾਕਈ ਜ਼ਮਾਨਾ ਹੈਗਾ ਵੇ ਕਿ ਕਿੱਥੇ ਪਹੁੰਚੇ ਹੋਏ ਨੇ। ਸਾਡੇ ਜ਼ਮਾਨੇ 'ਚ ਕੋਈ ਐਸੀ ਸਹੂਲਤ ਦਸਤਿਆਬ ਨਹੀਂ ਸੀ ਕਿ ਕਦੀ ਬਾਹਰ ਦੇ ਖਾਣੇ ਦਾ ਕੋਈ ਤਸੱਵੁਰ ਨਹੀਂ ਸੀ। ਮੈਂ ਆਪਣੀ ਸ਼ਾਦੀ ਤੋਂ ਬਾਅਦ, ਮੇਰੀ ਜੋ ਸ਼ਾਦੀ ਹੋਈ ਹੈ ਬਹੁਤ ਘੱਟ ਏਜ ਵਿੱਚ ਸ਼ਾਦੀ ਹੋਈ ਸੀ, 16 ਸਾਲ ਦੀ ਏਜ ਵਿੱਚ ਮੇਰੀ ਸ਼ਾਦੀ ਹੋ ਗਈ ਸੀ। ਤੇ ਮੇਰੀ ਸ਼ਾਦੀ ਤੋਂ ਬਾਅਦ ਫਸਟ ਟਾਈਮ ਮੈਂ ਕਿਸੇ ਇੱਕ ਰੈਸਟੋਰੈਂਟ ਕਹਿ ਲਓ, ਹੋਟਲ ਕਹਿ ਲਓ, ਉੱਥੇ ਮੈਂ ਗਈ। ਮੈਂ ਪਹਿਲੀ ਦਫਾ ਜ਼ਿੰਦਗੀ 'ਚ ਗਈ ਸਾਂ। ਮੇਰੇ ਵਾਸਤੇ ਇੰਨਾ ਹੈਰਾਨਕੁਨ ਮੰਜ਼ਰ ਸੀ, ਮੈਨੂੰ ਪਤਾ ਹੀ ਨਹੀਂ ਸੀ ਕਿ ਕੁਰਸੀ 'ਤੇ ਕਿਸ ਤਰ੍ਹਾਂ ਬੈਠੀ ਜਾਵੇ, ਖਾਣਾ ਕਿਸ ਤਰ੍ਹਾਂ ਖਾਈ ਜਾਵੇ, ਆਰਡਰ ਕਿਸ ਤਰ੍ਹਾਂ ਕਰੀਦਾ, ਕੁਛ ਨਹੀਂ ਪਤਾ ਸੀ ਮੈਨੂੰ। ਤੇ ਮੇਰੇ ਹਸਬੈਂਡ ਦੇ ਇੱਕ ਦੋਸਤ ਸਨ, ਅੱਲਾ ਜੰਨਤ ਨਸੀਬ ਕਰੇ ਉਹਨਾਂ ਨੂੰ, ਉਹ ਡੈਥ ਹੋ ਗਈ ਹੈ, ਉਹਨਾਂ ਨੇ ਸਾਨੂੰ ਹੋਟਲ 'ਚ ਇਨਵਾਈਟ ਕੀਤਾ ਸੀ ਖਾਣੇ 'ਤੇ। ਤੇ ਮੈਂ ਪਹਿਲੀ ਦਫਾ ਗਈ, ਮੈਂ ਇੰਨਾ ਡਰੀ ਹੋਈ ਸਾਂ ਜਿਵੇਂ ਕੋਈ ਮੁਜਰਮ ਨਹੀਂ ਆ ਗਿਆ ਕਿਸੇ ਉਹਦੇ ਵਿੱਚ। ਤੇ ਮੈਨੂੰ ਇੰਨਾ ਖੌਫ ਆ ਰਿਹਾ ਸੀ ਕਿ ਹਾਏ ਹੋਟਲ, ਹੋਟਲ ਵਿੱਚ ਰੋਟੀ ਖਾਣੀ ਅਸੀਂ। ਤੇ ਮੈਨੂੰ ਇੰਨਾ ਖੌਫ ਆ ਰਿਹਾ ਸੀ ਕਿਉਂਕਿ ਅਸੀਂ 3 ਬੰਦੇ ਸਾਂ, ਮੇਰੇ ਹਸਬੈਂਡ ਉਹ ਸਨ ਤੇ ਇੱਕ ਮੈਂ ਸਾਂ। ਮੈਨੂੰ ਇੰਨਾ ਡਰ ਲੱਗੇ, ਕੁਰਸੀ 'ਤੇ ਮੈਂ ਬੈਠੀ, ਡਰ ਡਰ ਕੇ ਬੈਠੀ ਕਿ ਬਹਿਣਾ ਕਿਸ ਤਰ੍ਹਾਂ ਹੈ। ਉਹਨਾਂ ਨੇ ਅੱਗੇ ਕਾਂਟੇ ਸ਼ਾਂਟੇ ਲਿਆ ਕੇ ਰੱਖ ਦਿੱਤੇ ਤੇ ਉਹ ਜਿਹੜੇ ਵੇਟਰ ਹੁੰਦੇ ਨੇ ਉਹਨਾਂ ਨੇ ਮੈਨਿਊ ਰੱਖ ਦਿੱਤਾ ਤੇ ਉਹ ਕੀਤਾ। ਤੇ ਮੈਨੂੰ ਤੇ ਮੈਂ ਕਦੀ ਜ਼ਿੰਦਗੀ 'ਚ ਨਹੀਂ ਦੇਖਿਆ ਸੀ ਚੀਜ਼ਾਂ। ਮੈਨੂੰ ਇੰਨਾ ਔਖਾ ਲੱਗ ਰਿਹਾ ਸੀ ਉਹ ਟਾਈਮ ਕਿ ਅੱਲਾ ਮੀਆਂ ਕਿਤੇ ਜ਼ਮੀਨ ਫਟੇ ਤੇ ਮੈਂ ਸਮਾ ਜਾਵਾਂ ਤੇ ਇੱਥੇ ਮਰ ਜਾਵਾਂ, ਖ਼ਤਮ ਹੋ ਜਾਵਾਂ ਕਿ ਵੀ ਮੈਂ ਹੁਣ ਕਰਨਾ ਕੀ ਹੈ ਇੱਥੇ, ਮੈਨੂੰ ਤਾਂ ਕੁਛ ਵੀ ਨਹੀਂ ਆਉਂਦਾ। ਤੇ ਉਹ ਭਾਈਜਾਨ ਨੇ, ਭਾਈਜਾਨ ਸ਼ਮੀਮ ਉਹਨਾਂ ਦਾ ਨਾਂ ਸੀ, ਉਹਨਾਂ ਨੇ ਮੇਰੇ ਅੱਗੇ ਰੱਖਿਆ, ਕਹਾ ਵੀ ਕੁੜੀਏ ਦੱਸ ਤੋ ਕੀ ਖਾਣਾ ਵੇ। ਕੁੜੀ ਨੂੰ ਕੁਛ ਪਤਾ ਹੋਵੇ ਤੇ ਕੁੜੀ ਦੱਸੇ ਵੀ ਇਹਦੇ ਕੀ ਖਾਣਾ ਵੇ। ਜ਼ਿੰਦਗੀ 'ਚ ਕਦੀ ਖਾਧਾ ਹੀ ਨਹੀਂ ਸੀ ਬਾਹਰ ਦਾ, ਪਤਾ ਹੀ ਨਹੀਂ ਸੀ ਕਿ ਕਿਸ ਤਰ੍ਹਾਂ ਹੋਟਲ 'ਚ ਖਾਣਾ ਖਾਈਦਾ। ਮੈਨੂੰ ਇੰਨਾ ਡਰ ਲੱਗੇ, ਮੈਂ ਚੁੱਪ ਕਰਕੇ ਬੈਠੀ। ਖੈਰ ਉਹਨਾਂ ਨੇ ਆਰਡਰ ਕੀਤਾ, ਉਸ ਤੋਂ ਬਾਅਦ ਫਿਰ ਉਹ ਖਾਣਾ ਛੜਾ ਗਿਆ ਤਾਂ ਬੜੀ ਜਿਹੀ ਰੋਸਟ ਸ਼ੋਸਟ ਪਹਿਲੀ ਦਫਾ ਮੈਂ ਚੀਜ਼ਾਂ ਐਸੀਆਂ ਦੇਖੀਆਂ, ਚਾਈਨੀਜ਼ ਪੁਲਾਓ ਤੇ ਇਹ ਉਹ ਚਾਈਨੀਜ਼ ਡਿਸ਼ਾਂ। ਤੇ ਮੈਂ ਇੰਨੀ ਪਰੇਸ਼ਾਨ, ਯਾ ਅੱਲਾ ਇਹਨਾਂ ਨੂੰ ਖਾਣਾ ਕਿਸ ਤਰ੍ਹਾਂ ਵੇ। ਮੈਂ ਇੰਨੇ ਜਿਹੇ ਚੌਲ ਪਾ ਕੇ ਨਾ ਬਸ ਥੋੜ੍ਹੇ ਜਿਹੇ ਖਾ ਲਏ, ਕਾਂਟਾ ਸ਼ਾਂਟਾ ਤਾਂ ਮੈਨੂੰ ਫੜਨਾ ਹੀ ਨਹੀਂ ਆਉਂਦਾ ਸੀ। ਮੈਂ ਚੁੱਪ ਕਰਕੇ ਬਈ ਇੱਕ ਪਾਸੇ ਉਹਨੂੰ ਕਰ ਦਿੱਤਾ ਤੇ ਚੌਲ ਥੋੜ੍ਹੇ ਜਿਹੇ ਪਾ ਕੇ ਖਾ ਲਏ। ਤੇ ਉਹ ਕਹਿਣ ਲੱਗੇ ਮੈਨੂੰ, ਭਾਈ ਸ਼ਮੀਮ ਕਹਿਣ ਲੱਗੇ ਕਿ ਤੂੰ ਉਹ ਕੁੜੀਏ ਤੂੰ ਤਾਂ ਭੁੱਖੀ ਮਰ ਜਾਏਂਗੀ, ਜੇ ਸਾਡੇ ਨਾਲ ਰਹੇਂਗੀ ਤੇ ਫਿਰ ਤੂੰ ਭੁੱਖੀ ਮਰ ਜਾਏਂਗੀ। ਇਹ ਕਹਿੰਦੇ ਨੇ ਤੂੰ ਤਾਂ ਕੁਛ ਖਾਧਾ ਹੀ ਨਹੀਂ ਹੈ। ਹੁਣ ਮੈਂ ਉਹਨਾਂ ਨੂੰ ਕੀ ਦੱਸਦੀ कि मेरे दिल की कैफियत हमारे दिल की हालत कैसे उनको बताते। मेरे तो की बीत रही है, मैंने तो पता ही नहीं है कि किस तरह खाना है, चीज़ों के ना की ने ते इन्होंने कहते की ने। ते बहरहाल वो ज़माना मैं याद कर रही हूँ, बड़ा हैरानकुन ज़माना सी कि जदों पता ही नहीं सी कि साडे वर्गियां नूं बिल्कुल कि बाहर दे खाने की ने, होटलिंग किहनूं कहंदे ने, या होटल 'च जाके किस तरह खांदे ने लोग, या ਉਹ ਕੀ ਅੰਦਰ ਦੇ ਮੰਜ਼ਰ ਕੀ ਨੇ। ਅੱਜ ਕੱਲ੍ਹ ਤੇ ਅਸੀਂ ਬੜੇ ਤੋਂ ਬੜੇ ਹੋਟਲ ਨੂੰ ਵੀ ਅੱਜ यूट्यूब ਤੇ ਦੇਖ ਲਓ, ਲੋਕ ਕੋਈ ਵੀਡੀਓ ਲਾ ਕੇ ਦੇਖ ਲੈਂਦੇ ਨੇ, ਲੋਕ ਸੈਰ ਕਰਨ ਜਾਂਦੇ ਨੇ, ਬੜੀ ਬੜੀ ਚੀਜ਼ਾਂ ਦੀ ਵੀਡੀਓਜ਼ ਆ ਜਾਂਦੀਆਂ ਨੇ, ਚੀਜ਼ਾਂ ਆ ਜਾਂਦੀਆਂ ਨੇ, ਲੋਕ ਦੇਖ ਲੈਂਦੇ ਨੇ। ਅਸੀਂ ਵੀ ਜਿਹੜਾ ਜਗ੍ਹਾ 'ਤੇ ਨਹੀਂ ਦੁਨੀਆ 'ਚ ਜਾ ਸਕਦੇ, ਅਸੀਂ ਉਹਨਾਂ ਦੀ ਵੀਡੀਓਜ਼ ਦੇਖ ਲੈਂਦੇ ਹਾਂ। YouTube 'ਤੇ ਹਰ ਤਰ੍ਹਾਂ ਦੀ ਚੀਜ਼ ਪਈ ਹੈ ਨਾ। ਤੁਸੀਂ ਕੁਕਿੰਗ ਸਿੱਖਣਾ ਚਾਹੋ, ਕੁਕਿੰਗ, ਤੁਸੀਂ ਕਿਸੇ ਮੁਲਕ ਦੀ ਸੈਰ ਕਰਨਾ ਚਾਹੋ, ਉੱਥੇ ਦੀ ਤੁਹਾਨੂੰ ਵੀਡੀਓਜ਼ ਮਿਲ ਜਾਂਦੀਆਂ ਨੇ। ਤੁਸੀਂ ਕਿਸੇ ਹੋਟਲ 'ਚ ਜਾਣਾ ਚਾਹੋ, ਉੱਥੇ ਦੀ ਤੁਹਾਨੂੰ ਮਿਲ ਜਾਂਦੀ। ਤੁਸੀਂ ਖਾਣੇ ਸਰਚ ਕਰਨਾ ਚਾਹੋ, ਉਹ ਮਿਲ ਜਾਂਦਾ। ਤੇ YouTube ਤੇ ਬਈ ਇੱਕ ਸਮੁੰਦਰ ਹੈ ਨਾ, ਉਹ 'ਚ ਤੁਹਾਨੂੰ ਸਭ ਕੁਛ ਮਿਲ ਜਾਂਦਾ। ਲੇਕਿਨ ਉਹ ਜ਼ਮਾਨੇ ਜਦੋਂ ਸਮੁੰਦਰ ਨਹੀਂ ਸੀ ਸਾਡੇ ਕੋਲ, ਟੈਕਨੋਲੋਜੀ ਨਹੀਂ ਸੀ, ਇਹ ਚੀਜ਼ਾਂ ਨਹੀਂ ਸਨ, ਤੇ ਬਈ ਅਸੀਂ ਹੁੰਦੇ ਸਾਂ ਬੜੇ ਡੰਗਰ ਕਿਸਮ ਦੇ ਲੋਕ।
ਤੇ ਬਸ ਫਿਰ ਬੜਾ ਮੁਸ਼ਕਿਲ ਲੱਗਦਾ ਸੀ ਸਾਨੂੰ ਉਹ ਟਾਈਮ ਜਿਹੜਾ ਵੇ ਕਿ ਬਸ ਸਾਦੇ ਸੁਦੇ ਖਾਣੇ ਖਾਣੇ ਸੀ। ਅਸੀਂ ਆਪਣੀ ਜ਼ਿੰਦਗੀ 'ਚ ਖੁਸ਼ ਸਾਂ। ਸਭ ਤੋਂ ਬੜੀ ਗੱਲ ਇਹ ਸੀ ਕਿ ਉਸ ਜ਼ਿੰਦਗੀ ਤੋਂ ਅਸੀਂ ਖੁਸ਼ ਸਾਂ। ਅੱਜ ਵੀ ਇੰਨੀਆਂ ਸਹੂਲਤਾਂ ਦੇ ਬਾਵਜੂਦ ਅਲਹਮਦੁਲਿਲਾ ਅੱਲਾਹ ਪਾਕ ਨੇ ਸਾਨੂੰ ਇੰਨਾ ਨਵਾਜ਼ਿਆ ਵੇ ਕਿ ਅਸੀਂ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੇ ਹਾਂ, ਅਸੀਂ ਅੱਛੇ ਕੱਪੜੇ ਪਾਉਂਦੇ ਹਾਂ, ਅਸੀਂ ਅੱਛੇ ਮਾਹੌਲ 'ਚ ਰਹਿੰਦੇ ਹਾਂ। ਪਰ ਇਹ ਵੇ ਕਿ ਉਹ ਦੌਰ ਸੁਨਹਿਰਾ ਦੌਰ ਭੁੱਲੇ ਨਹੀਂ ਆ, ਉਹ ਅੱਜ ਵੀ ਹਾਫਜ਼ਿਆਂ 'ਚ ਮਹਿਫੂਜ਼ ਹੈ। ਇਹ ਨਹੀਂ ਹੋਇਆ ਕਿ ਅਸੀਂ ਅੱਜ ਬੜੇ ਅੱਛੇ ਹੋ ਕੇ ਆ ਕੇ ਹੁਣ ਇੱਥੇ ਅੱਛੇ ਮੁਲਕਾਂ 'ਚ ਰਹਿ ਰਹੇ ਹਾਂ, ਅੱਛੇ ਲਾਈਫ ਸਟਾਈਲ ਗੁਜ਼ਾਰ ਰਹੇ ਹਾਂ ਤੇ ਅਸੀਂ ਉਸ ਵਕਤ ਨੂੰ ਭੁੱਲ ਗਏ ਹੋਈਏ ਕਿ ਪਤਾ ਨਹੀਂ ਕੀ ਸੀ ਜਾਂ ਉਹਦਾ ਜ਼ਿਕਰ ਨਾ ਕਰੀਏ। ਨਹੀਂ, ਅਸੀਂ ਉਸ ਵਕਤ ਨੂੰ ਭੁੱਲੇ ਨਹੀਂ ਔਰ ਅਸੀਂ ਉਸ ਵਕਤ ਦੇ ਨਾਲ ਜੁੜੇ ਹੋਏ ਹਾਂ। ਇਹ ਹੀ ਉਹਨਾਂ ਵਕਤਾਂ ਦੀ ਸੱਚਾਈ, ਉਹਨਾਂ ਦਾ ਕੀਮਤੀਪਨ ਹੋਣ ਦਾ, ਉਹਨਾਂ ਦੇ ਸੁੱਚੇ ਹੋਣ ਦਾ, ਅਨਮੋਲ ਹੋਣ ਦਾ ਇਹ ਹੀ ਸਬੂਤ ਹੈ ਕਿ ਅਸੀਂ ਅੱਜ ਵੀ ਉਹਨਾਂ ਨਾਲ ਜੁੜੇ ਹੋਏ ਹਾਂ, ਕਿ ਉਹ ਯਾਦਾਂ ਮਹਿਫੂਜ਼ ਨੇ ਸਾਡੇ ਸੀਨਿਆਂ ਵਿੱਚ ਤੇ ਕਦੀ ਖਤਮ ਨਹੀਂ ਹੋ ਸਕਦੀਆਂ। ਤੇ ਬਹਿਰਹਾਲ ਵੀ ਮੈਂ ਤੇ ਆਪਣਾ ਤੁਹਾਨੂੰ ਬਿਲਕੁਲ ਨੀਅਤ ਦੀ ਇਮਾਨਦਾਰੀ ਦੇ ਨਾਲ ਕਿੱਸਾ ਸੁਣਾ ਦਿੱਤਾ ਕਿ ਕਿਸ ਤਰ੍ਹਾਂ ਪਹਿਲੀ ਦਫਾ ਮੈਂ ਗਈ ਸਾਂ ਉਹ ਟਾਈਮ 'ਚ ਤੇ ਤੋਬਾ ਮੈਨੂੰ ਅੱਜ ਵੀ ਅਸੀਂ ਇੰਨੀ ਭੁੱਲਦਾ, ਮੈਨੂੰ ਇੰਨੀ ਸ਼ਰਮ ਆ ਰਹੀ ਸੀ। ਇੱਕ ਨਵੀਂ ਦੁਲਹਨ, ਉੱਪਰੋਂ ਫਿਰ ਨਵੇਂ ਲੋਕ, ਦੋ ਹੀ ਬੰਦੇ ਸਨ। ਖੈਰ ਉਹਨਾਂ ਨੂੰ ਮੈਂ ਇੰਨੀ ਕਲੋਜ਼ ਨਹੀਂ ਸਾਂ ਉਸ ਵਕਤ। ਉੱਤੋਂ ਫਿਰ ਹੋਟਲ ਪਹਿਲੀ ਦਫਾ ਸੀੜੀ ਚੜ੍ਹਦੇ ਹੀ ਮੇਰੀਆਂ ਲੱਤਾਂ ਇਸ ਤਰ੍ਹਾਂ ਕੰਬ ਰਹੀਆਂ ਕਿ ਯਾ ਅੱਲਾ ਅੱਗੇ ਪਤਾ ਨਹੀਂ ਕੀ ਮੌਤ ਦਾ ਮੰਜ਼ਰ ਹੁੰਦਾ ਹੈ ਨਾ, ਉਹ ਮੇਰਾ ਹਿਸਾਬ ਹੋਇਆ ਸੀ। ਤੇ ਚਲੋ ਬਈ ਹੁਣ ਜ਼ਮਾਨੇ ਦੇ ਨਾਲ ਨਾਲ ਇਨਸਾਨ ਸਿੱਖ ਜਾਂਦਾ ਸਭ ਕੁਝ। ਤੇ ਫਿਰ ਨਾਲ ਨਾਲ ਅਸੀਂ ਤੁਹਾਨੂੰ ਇਹ ਹੁਣ ਬਣਾਉਂਦੇ ਹਾਂ, ਤੁਹਾਨੂੰ ਸ਼ਾਮਿਲ ਰੱਖਾਂਗੇ ਤੇ ਜੋ ਕੁਝ ਅਸੀਂ ਬਣਾਵਾਂਗੇ ਤੁਹਾਨੂੰ ਦੀਦਾਰ ਉਹਦਾ ਕਰਾ ਦੇਵਾਂਗੇ ਤੇ ਸੋਹਣੇ ਸੋਹਣੇ ਮੁਖੜੇ ਦਿਖਾ ਦੇਵਾਂਗੇ ਚੀਜ਼ਾਂ ਦੇ। ਤੇ ਫਿਰ ਮਿਲਦੇ ਹਾਂ ਤੁਹਾਡੇ ਨਾਲ। ਉਦੋਂ ਤੱਕ ਅੱਲਾ ਹਾਫਿਜ਼ ਤੇ ਰੱਬ ਰਾਖਾ। ਰੋਜ਼ਾ ਖੁੱਲ੍ਹਣ ਵਿੱਚ ਥੋੜ੍ਹੀ ਹੀ ਦੇਰ ਬਚੀ ਹੈ, ਪਰ ਅਲਹਮਦੁਲਿਲਾ ਸਾਡਾ ਸਾਰਾ ਕੰਮ ਖੈਰੋ ਆਫੀਅਤ ਨਾਲ ਹੋ ਗਿਆ। ਤੇ ਬਈ ਸਾਰੇ ਅਸੀਂ ਪੈਕਟ ਵਗੈਰਾ ਬਣਾ ਕੇ ਭੇਜ ਦਿੱਤੇ ਨੇ ਤੇ ਬਸ ਅਸੀਂ ਆਪਣਾ ਕਾਊਂਟਰ ਸਾਰੇ ਸਾਫ਼ ਕਰ ਲਏ ਨੇ ਤੇ ਹੁਣ ਅਸੀਂ ਆਰਾਮ ਨਾਲ ਬੈਠ ਕੇ ਰੋਜ਼ਾ ਇਫਤਾਰ ਕਰਾਂਗੇ। ਤੇ ਬਈ ਤੁਹਾਨੂੰ ਅਸੀਂ ਕਹਿੰਦੇ ਆ ਖੁਦਾ ਹਾਫਿਜ਼। ਤੇ ਤੁਸੀਂ ਜ਼ਰੂਰ ਦੱਸਿਓ ਕਿ ਨਾਯਾਬ ਜ਼ਮਾਨਿਆਂ ਦੇ ਹਵਾਲੇ ਨਾਲ ਜਿਹੜੀ ਅਸੀਂ ਗੱਲ ਕੀਤੀ ਹੈ ਉਹਦੇ ਬਾਰੇ 'ਚ ਤੁਸੀਂ ਜ਼ਰੂਰ ਕਮੈਂਟ ਕਰਿਓ। ਅੱਲਾ ਹਾਫਿਜ਼ ਤੇ ਰੱਬ ਰਾਖਾ।